ਭਾਰਤ, ਇੰਡੀਆ ਇਹ ਹੁਣ ਏਦਾਂ ਲੱਗਦਾ ਵੀ ਆਪਸ ਦੇ ਵਿੱਚ ਹੀ ਭਿੜ ਰਹੇ ਆ। ਹੁਣ ਸਕੂਲ ਦੀਆਂ ਕਿਤਾਬਾਂ 'ਚ ਕਹਿੰਦੇ ਇੰਡੀਆ ਦੀ ਥਾਂ ਤੇ ਭਾਰਤ ਪੜ੍ਹਾਇਆ ਜਾਵੇਗਾ। ਇਹ ਵੀ ਇਹਨਾਂ ਦਾ ਹੀ ਅੱਗੇ ਤੋਰੀ ਹੋਈ ਗੱਲ ਆ। ਦੇਖੋ, ਪਿਛਲੇ ਦਿਨੀ ਜਦੋਂ ਇੰਡੀਆ ਗੱਠਜੋੜ ਦੇ ਨਾਂ ਤੇ ਕੁਝ ਰਾਜਨੀਤਿਕ ਦਲਾਂ ਨੇ ਗੱਠਜੋੜ ਬਣਾਇਆ ਹੂੰ, ਤੇ ਉਸ ਦਿਨ ਤੋਂ ਹੀ ਇਹ ਸਵਾਲ ਖੜਾ ਹੋਣ ਲੱਗ ਗਿਆ ਕਿ ਕੀ ਜੀ ਹੁਣ ਇੰਡੀਆ ਦਾ ਨਾਂ ਹਟਾ ਦੇਣਾ ਚਾਹੀਦਾ। ਵੈਸੇ ਇਹ ਚਿਰਾਂ ਤੋਂ ਮੰਗ ਰਹੀ ਹੈ ਕਿ ਸਾਰੇ ਮੁਲਕਾਂ ਦੇ ਇੱਕ ਨਾਮ ਨੇ, ਹੂੰ, ਫਿਰ ਭਾਰਤ ਦਾ ਮਤਲਬ ਨਾਮ, ਇੰਡੀਆ ਦਾ ਨਾਮ ਵੱਖ-ਵੱਖ ਤਰੀਕਿਆਂ ਨਾਲ ਸੋ ਇੱਕ ਨਾਮ ਤੈਅ ਕਰ ਲੈਣ ਸੰਸਦ। ਪਰ ਤੁਸੀਂ ਹੁਣ ਇਸ ਰਾਜਨੀਤੀ ਦੇ ਹਵਾਲੇ ਨਾਲ ਕਿ ਇੱਕ ਧਿਰ ਨੇ ਜੀ ਇੰਡੀਆ, ਵੈਸੇ ਤਾਂ ਮੈਂ ਕਹਿੰਦਾ ਉਹਨੇ ਹੀ ਰੱਖਿਆ, ਕਿਉਂ? ਇਹ ਤਾਂ ਉਹਦੀ ਵੀ ਨਲਾਇਕੀ ਆ ਹੂੰ, 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 ਕਿ ਤੁਸੀਂ ਆਪਣੇ ਦਮ ਤੇ ਲੜੋ, ਆਪਣੇ ਮੁਲਕ ਨੂੰ ਆੜ ਬਣਾ ਕੇ ਕਿਉਂ ਲੜਦੇ ਹੋ? ਆਪਣੇ ਮੁਲਕ ਦਾ ਸਹਾਰਾ ਲੈ ਕੇ ਕਿਉਂ ਲੜਦੇ ਹੋ? ਆਪਣੀ ਰਾਜਨੀਤਿਕ ਲਾਲਸਾਵਾਂ ਲਈ ਲੜ ਰਹੇ ਹੋ ਤਾਂ ਆਪਣੇ ਦਮ ਤੇ ਲੜ ਲਓ। ਸਹੀ ਗੱਲ। ਪਰ ਜੇ ਉਹਨਾਂ ਨੇ ਰੱਖ ਲਿਆ ਤਾਂ ਇਹਦਾ ਮਤਲਬ ਇਹ ਥੋੜਾ ਕਿ ਹੁਣ ਇੰਡੀਆ ਦਾ ਨਾਮ ਇਹ ਬਦਨਾਮ ਕਰ ਲਓਗੇ, ਤੁਸੀਂ ਇੰਡੀਆ ਨੂੰ ਇਹ ਹਟਾਉਣ ਲਈ ਕੋਸ਼ਿਸ਼ਾਂ ਕਰ ਲਓਗੇ, ਤੇ ਉਹ ਤੋਂ ਵੀ ਸਿਰਾਂ ਨੇ ਇਹ। ਤੇ ਹੂੰ, ਸੱਤਾਧਾਰੀ ਧਿਰ ਨੇ ਉਸ ਦਿਨ ਤੋਂ ਮਤਲਬ ਪਹਿਲਾਂ ਤਾਂ ਇਹ ਕੋਸ਼ਿਸ਼ ਕੀਤੀ ਮੂੰਹ ਜ਼ਬਾਨੀ ਰਾਸ਼ਟਰੀ ਚੈਨਲਾਂ ਨੂੰ ਜਾਂ ਮੀਡੀਆ ਅਦਾਰਿਆਂ ਨੂੰ ਕਿ ਹੁਣ ਇਹਨੂੰ ਇੰਡੀਆ ਗੱਠਜੋੜ ਨਾ ਲਿਖਿਓ, ਆਈ ਡੋਟ ਹੈ ਨਾ, ਇਦਾਂ ਪਾ ਕੇ ਲਿਖਿਓ, ਕਿ ਬਿੰਦੀਆਂ ਪਾ ਕੇ ਲਿਖਿਓ, ਹੂੰ, ਹੂੰ, INDIA ਦੇ ਵਿਚਾਲੇ ਬਿੰਦੀਆਂ ਪਾ ਦਿਓ ਕਹਿੰਦੇ ਹੈ ਨਾ। ਸੋ ਇਸ ਹਵਾਲੇ ਨਾਲ ਕਵਾਇਦ ਸ਼ੁਰੂ ਕੀਤੀ ਤੇ ਫਿਰ ਇਹਨਾਂ ਸ਼ੁਰੂ ਕੀਤੀ ਕਿ ਜਿੱਥੇ ਜਿੱਥੇ ਇੰਡੀਆ ਹੈਗਾ ਉੱਥੋਂ ਇੱਥੇ ਨੂੰ ਬਾਹਰ ਕਰਕੇ ਭਾਰਤ ਲਿਆਈਏ। ਹੂੰ, ਸੋ ਹੁਣ ਉਹਦਾ ਅਸਰ ਨਜ਼ਰ ਆਉਣ ਲੱਗਿਆ। ਭਾਰਤ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਬਣਾਈ ਗਈ ਆ। ਉਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਮਤਲਬ ਜੋ ਉਸ ਨੂੰ ਲਾਗੂ ਕਰਨਾ, ਉਹਦੇ ਵਿੱਚ ਫਿਰ ਵੱਖ-ਵੱਖ ਸਿਲੇਬਸ ਦੇ ਹਵਾਲੇ ਨਾਲ ਕਿਤਾਬਾਂ ਜਿਹੜੀਆਂ ਲੱਗਣੀਆਂ, ਉਹਦੇ ਲਈ NCERT ਹੁਣ ਸਾਹਮਣੇ ਆਈ। ਠੀਕ ਹੈ। NCERT ਕਹਿੰਦੀ ਕਿ ਸਾਡੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਲਈ ਸਿਲੇਬਸ ਦੀ ਚੋਣ ਕਰਨ ਲਈ ਜਿਹੜੀ ਕਮੇਟੀ ਬਣਾਈ ਗਈ ਆ, ਉਸ ਕਮੇਟੀ ਦੇ ਮੁਖੀ ਨੇ ਇਹ ਸੁਝਾਅ ਦੇ ਦਿੱਤਾ ਕਿ ਭਾਈ ਤੁਸੀਂ ਆਪਣੀ ਸਿਲੇਬਸ ਦੀਆਂ ਕਿਤਾਬਾਂ 'ਚ ਨਾ ਇੰਡੀਆ ਸ਼ਬਦ ਨਹੀਂ ਵਰਤਣਾ, ਭਾਰਤ ਵਰਤਣਾ। ਇਹਦਾ ਹਵਾਲਾ ਦਿੱਤਾ ਉਹਨਾਂ ਨੇ ਕਿ ਜੀ ਇਹ ਪ੍ਰਾਚੀਨ ਸ਼ਬਦ ਹੈ, ਸਾਡੇ ਵੇਦਾਂ 'ਚ, ਸਾਡੇ ਗ੍ਰੰਥਾਂ 'ਚ, ਧਾਰਮਿਕ ਉਹਨਾਂ 'ਚ ਇਹਦਾ ਜ਼ਿਕਰ ਆਉਂਦਾ, ਇਸ ਲਈ ਇਸ ਨੂੰ ਭਾਰਤ ਹੀ ਲਿਖਿਆ ਜਾਵੇ, ਇੰਡੀਆ ਨਾਲ। ਹੂੰ, ਹੂੰ, ਪਰ ਹੂੰ, ਕੀ ਹੂੰ, ਇਹ ਇਸੇ ਹਵਾਲੇ ਨਾਲ ਸਲਾਹ ਦਿੱਤੀ ਆ ਜਾਂ ਸਰਕਾਰ ਦੇ ਇਸ਼ਾਰੇ ਤੇ, ਸਿਫਾਰਿਸ਼ ਤੇ ਸਲਾਹ ਹੈ ਕਿ ਭਾਈ ਇੰਡੀਆ ਸ਼ਬਦ ਹਟਾਉਣਾ ਕਿਉਂਕਿ ਇੱਕ ਗੱਠਜੋੜ ਦਾ ਨਾਂ ਹੈ, ਉਹਦਾ ਪ੍ਰਚਾਰ ਲੱਗਦਾ ਇਹਨਾਂ ਨੂੰ? ਪਰ ਇਹੋ ਨਹੀਂ, ਇਹ ਤੋਂ ਅੱਗੇ ਵੱਧ ਕੇ ਉਹ ਕਹਿੰਦੇ ਜੀ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਭਾਰਤੀ ਰਵਾਇਤਾਂ ਦੇ ਅਨੁਸਾਰ ਵੀ ਇਤਿਹਾਸ ਪੜ੍ਹਾਉਣਾ, ਆਪਣੀਆਂ ਧਾਰਮਿਕ ਰਵਾਇਤਾਂ ਦੇ ਅਨੁਸਾਰ। ਜਿਵੇਂ ਹੁਣ ਉਦਾਹਰਨ ਵਜੋਂ ਉਹ ਕਹਿੰਦੇ ਜੀ ਕਿ NCERT ਦੀ ਜਿਹੜੀ ਇੱਕ ਕਮੇਟੀ ਆ, ਉਹਨੇ ਸੁਝਾਅ ਦਿੱਤਾ ਹੈ ਕਿ ਜਿਹੜਾ ਪਰਮਾਣੂ ਸਿਧਾਂਤ ਹੈ, ਹੂੰ, ਹੂੰ, ਪਰਮਾਣੂ ਜਿਹੜੀ ਸ਼ਕਤੀ ਮਤਲਬ ਵਿਗਿਆਨੀਆਂ ਦੇ ਹਵਾਲੇ ਨਾਲ ਸਾਡੇ ਸਾਹਮਣੇ ਅੱਜ, ਉਸ ਪਰਮਾਣੂ ਸਿਧਾਂਤ ਦੇ ਹਵਾਲੇ ਨਾਲ ਜੋ ਪੜ੍ਹਾਇਆ ਜਾਂਦਾ ਜਵਾਕਾਂ ਨੂੰ, ਉਹ ਪੜ੍ਹਾਇਆ ਜਾਂਦਾ ਰਸਾਇਣ ਸ਼ਾਸਤਰੀ ਜੌਨ ਡਾਲਟਨ, ਕਿ ਇਹ ਪਰਮਾਣੂ ਸਿਧਾਂਤ ਦੇ ਜਨਮਦਾਤਾ ਨੇ। ਪਰ ਕਹਿੰਦੇ ਜੀ ਕਿ NCERT ਦੀ ਟੀਮ ਨੇ ਸਲਾਹ ਦਿੱਤੀ ਹੈ ਕਿ ਜਵਾਕਾਂ ਨੂੰ ਕਿਤਾਬਾਂ ਦੇ ਵਿੱਚ, ਸਕੂਲੀ ਸਿਲੇਬਸ ਦੇ ਵਿੱਚ ਪੜ੍ਹਾਓ ਕਿ ਇਹ ਮਹਾਰਿਸ਼ੀ ਕਨਾਦ ਉਹਨਾਂ ਦੇ ਹਵਾਲੇ ਨਾਲ ਮਤਲਬ ਕਿ ਪਹਿਲਾਂ ਆਈ ਹੈ। ਮੈਂ ਕਹਿੰਦਾ ਇਹਦੇ ਵਿੱਚ ਕੋਈ ਸਾਨੂੰ ਸ਼ੰਕੇ ਸ਼ੋਭੇ ਨਹੀਂ ਹੈਗੇ ਕਿ ਭਾਰਤੀ ਵੇਦਾਂ ਦੇ ਵਿੱਚ ਅਜਿਹਾ ਜ਼ਿਕਰ ਹੈਗਾ, ਹਰ ਚੀਜ਼ ਦਾ ਜ਼ਿਕਰ ਹੈਗਾ, ਉਹ ਜਿਵੇਂ ਉਡਣ ਖਟੋਲਿਆਂ ਦਾ ਮਤਲਬ ਸਾਰਾ ਜ਼ਿਕਰ ਹੈਗਾ। ਹੂੰ, ਹੂੰ, ਪਰ ਜਦੋਂ ਜਵਾਕਾਂ ਨੇ ਤੁਹਾਡਾ ਅੰਤਰਰਾਸ਼ਟਰੀ ਪੱਧਰ ਤੇ ਉਸ ਮਿਆਰ ਤੇ ਜਾਣਾ ਹੈ, ਇਹ ਤੁਹਾਡੀ ਧਾਰਮਿਕ ਸਿੱਖਿਆ, ਵਿਦਿਆਰਥੀਆਂ ਦੀ ਚੇਤਨਤਾ ਦੇ ਲਈ ਸਿੱਖਿਆ ਹੋਵੇ ਤਾਂ ਕੋਈ ਹਰਜ ਨਹੀਂ। ਪਰ ਤੁਸੀਂ ਜਦੋਂ ਦੁਨੀਆ ਭਰ 'ਚ ਮੁਕਾਬਲਾ ਕਰਨਾ ਹੈ ਤੇ ਉੱਥੇ ਜੇਕਰ ਜਵਾਕ ਪਰਮਾਣੂ ਸਿਧਾਂਤ ਦੇ ਜਨਮਦਾਤੇ ਦੇ ਨਾਂ ਤੇ ਮਹਾਰਿਸ਼ੀ ਦਾ ਨਾਂ ਲਿਖਿਆ ਹੋਣਗੇ ਤੇ ਫਿਰ ਉੱਥੇ ਨੂੰ ਨੰਬਰ ਮਿਲਣਗੇ ਜਾਂ ਨਹੀਂ? ਇਹਦਾ ਕੌਣ ਜ਼ਿੰਮੇਵਾਰ ਹੋਊਗਾ ਜੀ? ਇਸੇ ਤਰ੍ਹਾਂ ਕਹਿੰਦੇ ਜੀ ਨਹੀਂ ਜੀ ਅਸੀਂ ਹੁਣ ਮਤਲਬ ਕਿ ਜਿਵੇਂ ਰਾਈਟ ਬ੍ਰਦਰ ਨੇ ਹਜ਼ਾਰਾਂ ਸਾਲ ਪਹਿਲਾਂ ਕਹਿੰਦੇ ਕਿ ਈਸਾ ਪੂਰਵ 4th ਸਦੀ ਦੇ ਵਿੱਚ ਮਹਾਰਿਸ਼ੀ ਭਾਰਦਵਾਜ ਹੋਰਾਂ ਨੇ ਮਤਲਬ ਕਿ ਵਿਗਿਆਨਿਕ ਸ਼ਾਸਤਰ ਲਿਖ ਚੁੱਕੇ ਨੇ, ਉਹਨਾਂ ਨੇ ਜਹਾਜ਼ ਦਾ ਇਹਨਾਂ ਦਾ ਜ਼ਿਕਰ ਕੀਤਾ। ਜਾਂ ਇਸੇ ਤਰ੍ਹਾਂ ਕਰਦਮ ਰਿਸ਼ੀ ਨੇ, ਉਹਨਾਂ ਨੇ ਆਪਣੀ ਧਰਮ ਪਤਨੀ ਲਈ ਕਹਿੰਦੇ ਮਤਲਬ ਕਿ ਜਹਾਜ਼ ਬਣਾਤਾ ਸੀ, ਉਹ ਜਹਾਜ਼ ਦਾ ਡਿਜ਼ਾਈਨ ਤਿਆਰ ਕਰਤਾ ਸੀ। ਸੋ ਇਸ ਲਈ ਕਹਿੰਦੇ ਇਹ ਚੀਜ਼ਾਂ ਵੀ ਉਹਨਾਂ ਦੇ ਹਵਾਲੇ ਨਾਲ ਪੜ੍ਹਾਈਆਂ, ਨਾ ਕਿ ਰਾਈਟ ਬ੍ਰਦਰ ਦੇ ਹਵਾਲੇ ਨਾਲ। ਸੋ ਅਜਿਹੀਆਂ ਪਹਿਲ ਕਦਮੀਆਂ ਦੇ ਉੱਤੇ ਮਤਲਬ ਕਿ ਹੁਣ ਇਹ ਸਵਾਲ ਖੜੇ ਹੋਣ ਲੱਗੇ ਨੇ ਕਿ ਕੀ ਤੁਸੀਂ ਇਤਿਹਾਸ ਨੂੰ ਦੁਨੀਆ ਭਰ ਦੇ ਹਵਾਲੇ ਚੋਂ ਹਟਾ ਕੇ ਸਿਰਫ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ, ਜਦੋਂ ਕਿ ਹਰੇਕ ਧਰਮ ਦੇ ਵਿੱਚ ਉਸ ਧਾਰਮਿਕ ਸਿੱਖਿਆ ਦੀ ਜਾਣਕਾਰੀ ਹੋਣਾ ਜ਼ਰੂਰੀ ਆ ਜੀ, ਉਹ ਚੇਤਨਤਾ ਪੈਦਾ ਕਰਨੀ ਇੱਕ ਜ਼ਰੂਰੀ ਆ। ਜੇ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਈਸਾਈ ਧਰਮ ਹੈ, ਤਾਂ ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਆਪਣੇ ਧਰਮ ਦੇ ਇਤਿਹਾਸ ਬਾਰੇ, ਆਪਣੀਆਂ ਧਾਰਮਿਕ ਰਵਾਇਤਾਂ ਬਾਰੇ, ਰੋਹ ਰੀਤਾਂ ਬਾਰੇ ਜਾਣਨ। ਪਰ ਤੁਸੀਂ ਜਿੱਥੇ ਦੁਨੀਆ ਨਾਲ ਮੁਕਾਬਲਾ ਕਰਨਾ ਔਰ ਵਿਗਿਆਨਕ ਤੌਰ ਤੇ ਜੋ
ਦਰਜ ਹੈ, ਤੁਸੀਂ ਉਸ ਦੇ ਨਾਲ ਜਦੋਂ ਛੇੜਖਾਨੀ ਕਰਦੇ ਹੋ ਤਾਂ ਤੁਸੀਂ ਜਵਾਕਾਂ ਦੇ ਭਵਿੱਖ ਨਾਲ ਵੀ ਖੇਡਣ ਦੀ ਕੋਸ਼ਿਸ਼ ਕਰਦੇ ਹੋ, ਤੇ ਤੁਸੀਂ ਤਾਂ ਭਾਰਤ ਦੇ ਨਾਮ ਨਾਲ ਖੇਡਣ ਤੱਕ ਆ ਗਏ। ਤੁਸੀਂ ਤਾਂ ਇਸ ਰਾਜਨੀਤੀ ਤੱਕ ਆ ਗਏ ਕਿ ਇਹਦੇ ਨਾਲ ਸਾਡੀ ਰਾਜਨੀਤੀ ਸੀਟਾਂ ਪੱਕੀਆਂ ਹੁੰਦੀਆਂ ਤਾਂ ਹੋ ਜਾਣ। ਤੁਸੀਂ ਇਸ ਨੂੰ ਵੀ ਹਿੰਦੂ ਪੱਤੇ ਵਾਂਗੂ, ਇਸ ਨੂੰ ਵੀ ਧਰਮ ਦੇ ਪੱਤੇ ਵਾਂਗੂ, ਇਸ ਨੂੰ ਵੀ ਜਾਤ ਦੇ ਪੱਤੇ ਵਾਂਗੂ ਖੇਡ ਰਹੇ ਹੋ, ਤੇ ਇਸ ਦਾ ਹਥਿਆਰ ਤੁਸੀਂ ਹੁਣ ਐਨਸੀਆਰਟੀ ਨੂੰ ਬਣਾਉਣ ਜਾ ਰਹੇ ਹੋ। ਬੇਸ਼ੱਕ ਐਨਸੀਆਰਟੀ ਦੇ ਚੇਅਰਮੈਨ ਨੇ ਇਹ ਗੱਲ ਆ ਕੇ ਕਹੀ ਹੈ ਕਿ ਜੀ ਇਹ ਹਲੇ ਸਲਾਹ ਦਿੱਤੀ ਹੈ ਕਮੇਟੀ ਨੇ, ਸਾਡੀ ਨੇ, ਅਜੇ ਕੋਈ ਇਸ ਪਰ ਪੱਕਾ ਫੈਸਲਾ ਨਹੀਂ ਲਿਆ। ਸੋ ਪੱਕਾ ਫੈਸਲਾ ਜਨਾਬ ਲੈਣਾ ਪੈ ਜਾਣਾ ਤੁਹਾਨੂੰ ਜਦੋਂ ਤੁਹਾਨੂੰ ਵੀ ਹੁਕਮ ਆ ਗਿਆ। ਹੋ ਸਕਦਾ ਜੇ ਕਮੇਟੀ ਨੂੰ ਇਹ ਹੁਕਮ ਆਇਆ ਹੋਵੇ, ਸੋ ਇਸ ਲਈ ਜੇ ਤੁਹਾਨੂੰ ਹੁਕਮ ਆਇਆ ਤੁਸੀਂ ਵੀ ਲੈ ਲਓਗੇ। ਸੋ ਪਰ ਜੇਕਰ ਐਨਸੀਆਰਟੀ ਇਹ ਸੋਚਣ ਲੱਗੀ ਆ, ਉਹਦੀ ਕਮੇਟੀ ਇਹ ਸੋਚਣ ਲੱਗੀ ਆ ਕਿ ਇਹਦਾ ਮਤਲਬ ਤੁਸੀਂ ਇੰਡੀਆ ਸ਼ਬਦ ਨੂੰ ਬਾਹਰ ਕਰਨਾ ਚਾਹੁੰਦੇ ਹੋ, ਤਾਂ ਉਸ ਨੂੰ ਸੰਵਿਧਾਨਕ ਤਰੀਕੇ ਨਾਲ ਇਸ ਹਵਾਲੇ ਨਾਲ ਲਿਆਓ ਕਿ ਇੱਕ ਨਾ ਰੱਖਣਾ ਮੁਲਕ ਦਾ, ਪਰ ਇਹ ਰਾਜਨੀਤੀ ਨਾ ਕਰੋ ਕਿ ਹਾਂ ਕਿਸੇ ਗੱਠਜੋੜ ਦਾ ਨਾਂ ਹੈ ਤਾਂ ਇਸ ਲਈ ਅਸੀਂ ਹਟਾ ਦੇਣਾ। ਸੋ ਇਹ ਉਹਦੀ ਸਿਆਸਤ ਦਾ ਇੱਕ ਪਹਿਲੂ ਨਜ਼ਰ ਆਉਂਦਾ ਸਾਹਿਬ। ਜੀ ਜੀ, ਪਚਦੀ ਨਹੀਂ ਜੀ ਗੱਲ ਕਿਸੇ ਨੂੰ ਵੀ, ਉਹ ਵੀ ਵਰਤ ਰਹੇ ਆ, ਇਹ ਵੀ ਵਰਤ ਰਹੇ ਆ। ਇੰਡੀਆ ਵਾਲਿਆਂ ਦਾ ਤੇ ਭਾਰਤ ਵਾਲਿਆਂ ਦਾ, ਜਿਹਦਾ ਮਰਜ਼ੀ ਕਰ ਲਓ, ਉਹਨਾਂ ਲੋਕਾਂ ਦਾ ਕੀ ਹਾਲ ਹੋਣ ਡਿਆ, ਉਧਰ ਵੀ ਜਿਹੜਾ ਨਜ਼ਰ ਮਾਰ ਲਿਆ ਕਰਨਾ।